ਜਦੋਂ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੁੰਦੀ ਹੈ, 6 ਵਾਰ ਜਸਟਿਸ ਨੇ ਪ੍ਰੈਸ ਰਿਲੀਜ਼ ਦਿੱਤੀ, ਕਲੀਅਰਲੀ ਉਹਦੇ ਲਈ ਸੰਜੇ ਕੁਮਾਰ ਵਰਮਾ ਨੂੰ ਦੋਸ਼ੀ ਦੱਸਿਆ ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀਆਂ ਐਮਬੈਸੀਆਂ ਕੌਂਸੂਲੇਟ ਨੇ ਇਹ ਤਾਂ ਕਿਲਿੰਗ ਹਾਊਸ ਨੇ, ਭਾਰਤੀ ਏਜੰਸੀਆਂ ਦੇ ਹੈੱਡਕੁਆਰਟਰ ਨੇ, ਇਹ ਜਿੱਥੇ ਵੀ ਜਾਣਗੇ ਅਸੀਂ ਇਹਨਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਾਂਗੇ, ਇਹਨਾਂ ਨੂੰ ਇੱਥੋਂ ਕੱਢੋ। ਹੁਣ ਜੇ ਉਹਨੇ ਮੰਦਰ 'ਚ ਜਾਣਾ ਹੈ ਤੇ ਪ੍ਰੋਟੈਸਟ ਤਾਂ ਫਿਰ ਉਹਨਾਂ ਨੇ ਹੋਟਲ ਦੇ ਬਾਹਰ ਤਾਂ ਨਹੀਂ ਕਰਨਾ ਕਿਸੇ ਦੇ। ਔਰ ਪ੍ਰੋਟੈਸਟ ਇਹ ਨਹੀਂ ਹੈ ਕਿ ਕੋਈ ਇਲੀਗਲ ਹੈ ਕਿ ਬਈ ਆਪਣੀ ਤੌਰ ਤੇ ਉੱਥੇ ਪਹੁੰਚ ਗਏ, ਉਹਦੀ ਪਰਮਿਸ਼ਨ ਹੈ, ਪੁਲਿਸ ਹੈ। ਹੁਣ ਜੇ ਅੰਦਰੋਂ ਪੱਥਰ ਵੱਜਦੇ ਨੇ, ਯਾਨੀ ਪਲੈਨਡ ਤਰੀਕੇ ਦੇ ਨਾਲ ਇਹ ਸਾਰਾ ਕੰਮ ਹੁੰਦਾ ਹੈ। ਉਸ ਤੋਂ 2-3 ਦਿਨ ਬਾਅਦ ਵੀਕਐਂਡ ਤੱਕ ਪਹੁੰਚਦੇ ਆ, ਉਹ ਉਸੇ ਹੀ ਥਾਂ ਤੇ ਮੰਦਰ ਦੇ ਬਾਹਰ ਹਜ਼ਾਰਾਂ ਦਾ ਇਕੱਠ ਕਰਦੇ ਨੇ, ਜਿੱਥੇ ਰੌਨ ਬੈਨਰਜੀ ਵਰਗਾ ਸੋ ਕਾਲ ਜਰਨਲਿਸਟ ਦੂਜੇ ਜਿਨ੍ਹਾਂ ਦੀਆਂ ਹੁਣ ਵੀਡੀਓਜ਼ ਨੇ ਕਿ ਸਿੱਖਾਂ ਨੂੰ ਸਬਕ ਸਿਖਾਓ, ਇਹਨਾਂ ਤੇ ਹਮਲਾ, ਔਰ ਉੱਥੋਂ ਜਿਹੜੀਆਂ ਸਿੱਖਾਂ ਦੀਆਂ ਕੋਈ ਗੱਡੀਆਂ ਲੰਘਦੀਆਂ ਨੇ ਉਹਨਾਂ ਦੇ ਉੱਤੇ ਵੱਟੇ ਭੜਕਾਊ ਭਾਸ਼ਣਬਾਜ਼ੀ। ਦੂਜੇ ਮਜ਼ਹਬਾਂ ਵਾਲਿਆਂ ਨੂੰ, ਕੋਈ ਸਿੱਖ ਹੈ, ਮੁਸਲਮਾਨ ਹੈ, ਈਸਾਈ ਹੈ ਜਾਂ ਨੌਨ ਬਿਲੀਵਰ ਹੈ, ਤੁਸੀਂ ਮੰਦਰ ਸੱਦ ਰਹੇ ਹੋ ਕਿ ਮੰਦਰ ਆ ਕੇ ਉਹ ਤੁਹਾਡੇ ਕੋਲੋਂ ਆਪਣਾ ਜਿਹੜਾ ਗੋਡੇ ਟੇਕਣ ਤੁਹਾਡੇ ਅੱਗੇ, ਫਿਰ ਤੁਸੀਂ ਦਿਨ ਉਹ ਚੁਣ ਰਹੇ ਹੋ ਜਿਹੜੇ ਆਲਰੇਡੀ ਨਸਲਕੁਸ਼ੀ ਦੇ ਦਿਨ ਚੱਲ ਰਹੇ ਨੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਤੇ ਦਿਨਾਂ ਵਿੱਚ ਬਰੈਂਪਟਨ ਦੇ ਇੱਕ ਹਿੰਦੂ ਮੰਦਰ ਜਿੱਥੇ ਭਾਰਤੀ ਕੌਂਸੂਲੇਟ ਨੇ ਆਪਣਾ ਜਿਹੜਾ ਕੈਂਪ ਲਗਾਇਆ ਸੀ ਔਰ ਉੱਥੇ ਸਿੱਖਾਂ ਵੱਲੋਂ ਰੋਜ਼ ਵਿਖਾਵਾ ਜਿਹੜਾ ਉਹ ਕੀਤਾ ਗਿਆ ਸੀ ਔਰ ਇਹਨਾਂ ਵਿਖਾਵਾਕਾਰੀਆਂ ਤੇ ਮੰਦਰ ਦੇ ਅੰਦਰੂ ਪੱਥਰ ਵੀ ਮਾਰੇ ਗਏ ਤੇ ਹਮਲਾ ਵੀ ਕੀਤਾ ਗਿਆ। ਪਰ ਦੇਸ਼ ਵਿਦੇਸ਼ ਹਿੰਦੂ ਤਵੀ ਜਿਹੜੇ ਮੀਡੀਆ ਨੇ ਇਸ ਘਟਨਾ ਨੂੰ ਸਿੱਖਾਂ ਵੱਲੋਂ ਮੰਦਰ ਤੇ ਹਮਲੇ ਦਾ ਬਿਰਤਾਂਤ ਸਿਰਜਿਆ ਗਿਆ ਔਰ ਜਿਸ ਨੂੰ ਵੱਡੇ ਪੱਧਰ ਤੇ ਜਿਹੜਾ ਪ੍ਰਚਾਰਿਆ ਗਿਆ। ਔਰ ਹਕੀਕਤ ਵਿੱਚ ਉਸੇ ਸ਼ਾਮ ਹਿੰਦੂ ਭੀੜ ਨੇ ਮਾਲਟਨ ਗੁਰਦੁਆਰੇ ਤੇ ਹਮਲਾ ਕੀਤਾ ਅਤੇ ਉਸ ਮੰਦਰ ਬਾਅਦ ਵਿੱਚ ਮੰਦਰ ਵਿੱਚ ਇਕੱਠ ਜਿਹੜਾ ਵੱਡਾ ਇਕੱਠ ਕਰਕੇ ਸਿੱਖਾਂ ਦੇ ਖਿਲਾਫ ਭੜਕਾਊ ਮਾਹੌਲ ਸਿਰਜਿਆ ਗਿਆ ਔਰ ਹਿੰਦੂਆਂ ਤੇ ਸਿੱਖਾਂ ਵਿੱਚ ਲੜਾਈ ਪੰਜਾਬ ਵਰਸਸ ਹਰਿਆਣਾ ਬਣਿਆ ਗਿਆ। ਸੋ ਸਾਨੂੰ ਬਹੁਤ ਸਿਆਣਪ ਤੋਂ ਕੰਮ ਲੈਣ ਦੀ ਲੋੜ ਹੈ ਕਿਉਂਕਿ ਭਾਰਤੀ ਸਟੇਟ ਦੀ ਜਿਹੜੀ ਦਹਿਸ਼ਤਗਰਦੀ ਜੱਗ ਜ਼ਾਹਰ ਹੋ ਚੁੱਕੀ ਹੈ ਅਤੇ ਸਿੱਖਾਂ ਲਈ ਫਾਈਵ ਆਈਜ਼ ਕੰਟਰੀ ਵਿੱਚ ਜਿਹੜੀ ਹੈ ਉਹ ਖਾਸ ਹਮਦਰਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਇਸ਼ੂ ਨੂੰ ਭਾਵੇਂ ਸਾਡੇ ਵੀਰਾਂ ਮਨਵੀਰ ਸਿੰਘ, ਸੁਖਵਿੰਦਰ ਸਿੰਘ ਹੋਰਾਂ ਨੇ ਬੜੇ ਚੰਗੇ ਢੰਗ ਦੇ ਨਾਲ ਜਿਹੜਾ ਸੱਚੋ ਸੱਚ ਪਿਛਲੇ ਫਰਾਈਡੇ ਉਹਨਾਂ ਨੇ ਕੀਤਾ ਸਾਹਮਣੇ, ਉਹਨਾਂ ਨੇ ਦਰਸ਼ਕਾਂ ਦੇ ਲਿਆਂਦਾ। ਪਰ ਫਿਰ ਵੀ ਮੈਂ ਅੱਜ ਹੀ ਸੋਚ ਰਿਹਾ ਸੀ, ਮੈਂ ਕਿਹਾ ਕਈ ਵਾਰ ਜਿਹੜੇ ਵਨ ਲਾਈਨਰ ਹੁੰਦੇ ਨੇ, ਇੱਕ ਸੈਂਟੈਂਸ ਦੇ ਵਿੱਚ ਆਪਣੀ ਗੱਲ ਕਹਿਣਾ, ਇਸ ਦੀ ਹੁਣ ਦੇ ਦੌਰ 'ਚ ਸ਼ੁਰੂਆਤ ਹਾਲਾਂਕਿ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਉਹਨਾਂ ਦੇ ਇੱਕ ਜਿਹੜਾ ਸੈਂਟੈਂਸ ਹੈ ਜਾਂ ਵਾਕਿਆ ਹੈ ਉਸ ਦੇ ਵਿੱਚ ਇੱਕ ਪੂਰੀ ਫਿਲਾਸਫੀ ਹੁੰਦੀ ਸੀ। ਪਰ ਯੰਗਰ ਜਨਰੇਸ਼ਨ ਨੂੰ ਅੱਗੋਂ ਉਹਨਾਂ ਦੇ ਈਡੀਅਮ ਸਮਝਾਉਣ ਦੇ ਲਈ ਦੀਪ ਸਿੱਧੂ ਜਦੋਂ ਯੰਗਸਟਰਸ ਨੂੰ ਐਡਰੈਸ ਕਰਦਿਆਂ ਕਹਿੰਦਾ ਸੀ ਵੀ ਗੱਲ ਅੱਜ ਠੀਕ ਤੇ ਗਲਤ ਦੀ ਨਹੀਂ ਹੈ, ਗੱਲ ਨੈਰੇਟਿਵ ਦੀ ਹੈ, ਬਿਰਤਾਂਤ ਦੀ ਹੈ ਔਰ ਕਿਸ ਕਿਸਮ ਦਾ ਬਿਰਤਾਂਤ ਸਿਰਜਿਆ ਜਾਂਦਾ ਹੈ, ਕਿਵੇਂ ਪਰੋਸਿਆ ਜਾਂਦਾ ਹੈ ਤੇ ਕਿਵੇਂ ਫਿਰ ਉਹਨੂੰ ਮਲਟੀਪਲਾਈ ਕੀਤਾ ਜਾਂਦਾ, ਅੱਗੇ ਤੋਰਿਆ ਜਾਂਦਾ। ਔਰ ਜਿਹੜੀ ਗੱਲ ਨੇ ਦੀਪ ਸਿੱਧੂ ਦੇ ਇੰਟੈਲੈਕਟ ਦੇ ਲੈਵਲ 'ਤੇ ਸ਼ਾਰਪਨੈਸ ਔਰ ਇਮਾਨਦਾਰੀ ਨੂੰ ਸਾਹਮਣੇ ਲਿਆਂਦਾ, ਜਦੋਂ ਬਰਖਾ ਦੱਤ ਦੇ ਨਾਲ ਜਿਹੜਾ ਉਹਨਾਂ ਦਾ ਪੀਛਾ ਪਿਆ ਔਰ ਬਰਖਾ ਦੱਤ ਉਹਨਾਂ ਤੋਂ ਸੰਤ ਪਿੰਡਰਾਂ ਵਾਲਿਆਂ ਪ੍ਰਤੀ ਅੱਤਵਾਦੀ ਜਾਂ ਦੂਸਰਾ ਹੋਣਾ ਚਾਹੁੰਦੇ ਸੀ, ਪਰ ਜਿਵੇਂ ਉਹਨਾਂ ਨੇ ਉਹਦੇ ਬਾਵਜੂਦ ਕਿ ਕਿਵੇਂ 3-4 ਵਾਰ ਘੁਮਾ ਕੇ ਉਹਨੇ ਕਹਿਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹਨਾਂ ਨੇ ਕਿਹਾ ਕਿ ਭਾਈ ਉਹ ਤਾਂ ਇੱਕ ਸਿਵਲ ਰਾਈਟਸ ਦੀ ਗੱਲ ਕਰਦੇ ਆ, ਉਹੀ ਗੱਲ ਅਨੰਦਪੁਰ ਦਾ ਮਤਾ ਔਰ ਦੂਸਰਾ ਸੀ। ਔਰ ਇਸ ਸਾਰੇ ਦੇ ਚੱਲਦਿਆਂ ਫਿਰ ਉਹਦਾ ਜਿਹੜਾ ਬਰਖਾ ਦੱਤ ਨੇ ਜਰਨਲਿਸਟ ਵਾਲਾ ਜਿਹੜਾ ਉਹ ਨਕਾਬ ਪਾਇਆ ਹੋਇਆ ਸੀ ਜਾਂ ਮਖੌਟਾ ਸੀ, ਉੱਡ ਗਿਆ, ਉਤਰ ਗਿਆ ਔਰ ਫਿਰ ਐਨ ਸ਼ੁੱਧ ਹਿੰਦੂ ਤਵੀ ਇਸਤਰੀ ਵਾਂਗ ਉਸ ਨੇ ਪੂਰੀ ਆਪਣੀ ਨਫ਼ਰਤ ਦਾ ਵਿਖਾਵਾ ਕੀਤਾ। ਸੋ ਇਹ ਇੱਕ ਸਿਆਣਪ ਹੁੰਦੀ ਹੈ ਕਿ ਵੀ ਇਕੱਲਾ ਇਹੀ ਨਹੀਂ ਵੀ ਤੁਸੀਂ ਆਪਣਾ ਬਿਰਤਾਂਤ ਕਿਵੇਂ ਉਸ ਦੇ ਉੱਤੇ ਕਾਇਮ ਰਹਿੰਦੇ ਹੋ, ਪਰ ਕਈ ਵਾਰ ਕੁਛ ਹਾਲਾਤਾਂ 'ਚ ਜਿੰਨੀ ਮਰਜ਼ੀ ਪ੍ਰੋਵੋਕੇਸ਼ਨ ਜਾਂ ਭੜਕਾਟ ਹੋਏ ਉਹਦੇ ਬਾਵਜੂਦ ਤੁਸੀਂ ਆਪਣਾ ਮੌਕਫ ਨਹੀਂ ਛੱਡਦੇ ਔਰ ਦੂਸਰਾ ਜਿਹੜਾ ਉਹ ਇੱਕਦਮ ਐਕਸਪੋਜ਼ ਹੋ ਜਾਂਦਾ। ਹੁਣ ਜਿਹੜਾ ਘਟਨਾਕ੍ਰਮ ਇਹਨਾਂ ਸਾਰੇ ਹੀ 8-10 ਦਿਨਾਂ 'ਚ ਚਰਚਾ ਦੇ ਵਿੱਚ ਰਿਹਾ, ਜ਼ਾਹਰ ਹੈ ਕਿ ਇਹ ਪਾਰਟ ਖੁਦ ਵੀ ਜੇ ਤੁਸੀਂ ਇਸ ਸਾਰੇ ਦੀ ਦਾ ਪਿਛੋਕੜ ਦੇਖੋ ਤੇ ਮੈਨੂੰ ਬਾਰ-ਬਾਰ ਦੁਹਰਾਉਣ ਦੀ ਲੋੜ ਨਹੀਂ ਹੈ
ਕਿ ਭਾਈ ਕਿਵੇਂ ਇੰਡੀਆ ਜਿਹੜਾ ਇੱਕ ਰੋਗ ਸਟੇਟ ਹੈ ਜਿਸ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਕੀਤਾ ਹੈ। ਕੈਨੇਡਾ ਦੇ ਵਿੱਚ ਇਕੱਲਾ ਇਹੀ ਨਹੀਂ ਕਿ ਵੀ ਇੰਡੀਅਨ ਸਟੇਟ ਨੂੰ ਇਹਦੇ ਲਈ ਜ਼ਿੰਮੇਵਾਰ ਦੱਸਿਆ ਗਿਆ, 6 ਪ੍ਰੋਮੀਨੈਂਟ ਉਹਨਾਂ ਦੇ ਡਿਪਲੋਮੈਟ ਜਿਹਦੇ 'ਚ ਉਹਨਾਂ ਦਾ ਹਾਈ ਕਮਿਸ਼ਨਰ ਵੀ ਹੈ, ਉਸ ਨੂੰ ਕੈਨੇਡਾ 'ਚ ਵਾਇਲੈਂਟ ਐਕਟ ਕਰਨ ਦੇ ਦੋਸ਼ ਥੱਲੇ ਮੁਲਕ 'ਚੋਂ ਜਿਹੜਾ ਉਹ ਕੱਢਿਆ ਗਿਆ, ਪਰਸੋਨਾ ਨੋਨ ਗ੍ਰੈਟਾ ਐਲਾਨਿਆ ਗਿਆ। ਉਸ ਤੋਂ ਬਾਅਦ ਉਹਨਾਂ ਦੇ RCMP ਚੀਫ ਨੇ ਸੇਫਟੀ ਕਮੇਟੀ ਦੇ ਸਾਹਮਣੇ ਔਰ ਦੂਸਰੇ ਇਹ ਵੀ ਕਿਹਾ ਕਿ ਇਹ ਜੋ ਵੀ ਹੋਇਆ ਇਹਦੀ ਕਮਾਂਡ ਅਮਿਤ ਸ਼ਾਹ ਕਰ ਰਿਹਾ ਸੀ, ਜਿਹੜਾ ਹੋਮ ਮਿਨਿਸਟਰ ਹੈ। ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਨਿਖਿਲ ਗੁਪਤਾ ਨੂੰ 1 ਸਾਲ ਬਾਅਦ ਜਸਟਿਸ ਡਿਪਾਰਟਮੈਂਟ FBI ਐਕਸਟ੍ਰਾਡਾਈਟ ਕਰਕੇ ਲਿਆਈ ਹੈ, ਅਰੇਂਜਮੈਂਟ ਹੋਈ ਹੈ। ਉਹਦੇ 'ਚ ਜਿਹੜਾ ਉਹ ਉਸ ਦਾ ਜ਼ਿਕਰ ਯਾਦਵ ਦਾ, ਵਿਕਾਸ ਯਾਦਵ ਕਿ ਕੀ ਨਾਂ ਹੈ ਉਹਦਾ, ਉਸ ਦਾ ਨਾਂ ਸਾਹਮਣੇ ਆਉਂਦਾ ਹੈ ਔਰ ਅੱਗੋਂ ਇਹਦੀਆਂ ਪਰਤਾਂ ਖੁੱਲ੍ਹਣਗੀਆਂ ਵੀ ਕਿੱਧਰ ਨੂੰ ਜਾਏਗਾ। ਸੋ ਇੰਡੀਆ ਐਜ਼ ਏ ਰੋਗ ਸਟੇਟ ਵੀ ਐਕਸਪੋਜ਼ ਹੋਇਆ, ਸਿੱਖਾਂ ਦਾ ਸੌਫਟ ਇਮੇਜ ਵੀ ਔਰ ਐਜ਼ ਏ ਵਿਕਟਮ ਵੀ ਸਾਹਮਣੇ ਆਇਆ। ਹੁਣ ਇਹਨੂੰ ਇੰਡੀਅਨ ਗਵਰਨਮੈਂਟ ਜਿਹਦੇ ਉੱਤੇ ਜਿਹੜਾ ਇਸ ਵੇਲੇ ਪ੍ਰੈਸ਼ਰ ਹੈ ਔਰ ਜਿਹੜਾ ਉਹ ਫੜੇ ਹੋਏ ਨੇ, ਉਹਨਾਂ ਦੀ ਧੌਣ ਫੜੀ ਹੋਈ ਹੈ, ਉਹਨੂੰ ਛਡਵਾਉਣਾ ਚਾਹੁੰਦੇ ਨੇ ਔਰ ਉਹ ਵੇ ਆਊਟ ਲੱਭ ਰਹੇ ਨੇ ਕਿ ਭਾਈ ਉਹ ਇਸ ਚੋਂ ਕਿਵੇਂ ਨਿਕਲਣ। ਕਿਉਂਕਿ ਨਵੰਬਰ ਦਾ ਇਹ ਹਫਤਾ ਜਦੋਂ ਸ਼ੁਰੂ ਹੁੰਦਾ ਹੈ, ਨਵੰਬਰ ਪਹਿਲੀ ਦਾ, ਸਾਡੇ ਲਈ 40 ਵਰੇ ਪਹਿਲਾਂ ਦੀ ਉਹ ਦੁਖਦ ਯਾਦ, ਨਸਲਕੁਸ਼ੀ, ਉਹ ਸਾਰਾ ਪਾਰਟ ਹੁੰਦਾ ਹੈ। ਸੈਮੀਨਾਰ ਹੋ ਰਹੇ ਹੁੰਦੇ ਨੇ, ਪ੍ਰੋਟੈਸਟ ਵਿਖਾਵੇ ਹੁੰਦੇ ਨੇ, ਦੂਸਰਾ ਹੁੰਦਾ। ਹੁਣ ਜੇ ਇੰਡੀਅਨ ਕੌਂਸੂਲੇਟ ਸੋ ਕਾਲਡ ਕੋਈ ਕੌਂਸਲਰ ਵੀਜ਼ਾ ਦੇਣਾ ਕਿ ਜੀ ਪੈਨਸ਼ਨਾਂ ਜਿਨ੍ਹਾਂ ਨੂੰ ਦਿੱਤੀਆਂ ਦੂਜੀਆਂ ਦੇਣੀਆਂ, ਉਹਨਾਂ ਨੂੰ ਕਾਰਡ ਦੇਣੇ ਨੇ, ਪਹਿਲੀ ਗੱਲ ਤੇ ਕੌਂਸੂਲੇਟ ਦੀਆਂ ਆਪਣੀਆਂ ਬਿਲਡਿੰਗਸ ਨੇ ਜਿੱਥੇ ਉਹ ਬੈਠਦੇ ਨੇ, ਉਹਨਾਂ ਨੂੰ ਥਾਂ ਅਲਾਟ ਕੀਤੀ ਹੋਈ ਹੈ, ਡਿਪਲੋਮੈਟਿਕ ਕਮਿਊਨਿਟੀ ਹੈ ਉਹਨਾਂ ਦੇ ਕੋਲ। ਉਹ ਮੰਦਿਰ 'ਚ ਕਿਉਂ ਜਾਣ? ਕਿਉਂਕਿ ਜੇ ਤੁਸੀਂ ਮੰਦਿਰ ਜਿੱਥੇ ਬੁੱਤ ਰੱਖੇ ਹੋਏ ਨੇ ਉੱਥੇ ਜਾਂਦੇ ਹੋ, ਤੁਸੀਂ ਫਿਰ ਦੂਜੇ ਮਜ਼ਹਬਾਂ ਵਾਲਿਆਂ ਨੂੰ, ਕੋਈ ਸਿੱਖ ਹੈ, ਮੁਸਲਮਾਨ ਹੈ, ਈਸਾਈ ਹੈ ਜਾਂ ਨੌਨ ਬਿਲੀਵਰ ਹੈ, ਤੁਸੀਂ ਮੰਦਿਰ ਸੱਦ ਰਹੇ ਹੋਗੇ, ਮੰਦਿਰ ਆ ਕੇ ਉਹ ਤੁਹਾਡੇ ਕੋਲੋਂ ਆਪਣਾ ਜਿਹੜਾ ਗੋਡੇ ਟੇਕਣ ਤੁਹਾਡੇ ਅੱਗੇ। ਫਿਰ ਤੁਸੀਂ ਦਿਨ ਉਹ ਚੁਣ ਰਹੇ ਹੋ ਜਿਹੜੇ ਆਲਰੇਡੀ ਨਸਲਕੁਸ਼ੀ ਦੇ ਦਿਨ ਚੱਲ ਰਹੇ ਨੇ। ਫਿਰ ਉਸ ਮਾਹੌਲ 'ਚ ਜਿੱਥੇ ਆਲਰੇਡੀ ਤੁਹਾਡੀ ਹਕੂਮਤ ਨੇ ਗੈਂਗਸਟਰ ਹਾਇਰ ਕਰਕੇ ਕਿਵੇਂ ਕਿਲਿੰਗਸ ਕੀਤੀਆਂ ਨੇ। ਹੁਣ ਜਦੋਂ ਤੁਸੀਂ ਇਹ ਸਾਰਾ ਡੇਂਜਰਸ ਕੰਬੀਨੇਸ਼ਨ ਦੇਖਦੇ ਹੋ ਤੇ ਕੋਈ ਭੁਲੇਖਾ ਨਹੀਂ ਰਹਿੰਦਾ ਕਿ ਵੀ ਉਹਨਾਂ ਨੇ ਇਹ ਟਰੈਪ ਹੀ ਲੇ ਕੀਤੇ ਹੁੰਦੇ ਨੇ ਥਾਂ ਥਾਈਂ ਕਿ ਜੀ ਕੌਂਸਲਰ ਮੰਦਿਰ 'ਚ ਆਏਗਾ ਔਰ ਉੱਥੇ ਹੋਏਗਾ। ਹੁਣ ਜਦੋਂ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੁੰਦੀ ਹੈ, 6 ਵਾਰ ਜਸਟਿਸ ਨੇ ਪ੍ਰੈਸ ਰਿਲੀਜ਼ ਦਿੱਤੀ, ਕਲੀਅਰਲੀ ਉਹਦੇ ਲਈ ਸੰਜੇ ਕੁਮਾਰ ਵਰਮਾ ਨੂੰ ਦੋਸ਼ੀ ਦੱਸਿਆ ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀਆਂ ਐਮਬੈਸੀਆਂ ਕੌਂਸੂਲੇਟ ਨੇ ਇਹ ਤਾਂ ਕਿਲਿੰਗ ਹਾਊਸ ਨੇ, ਭਾਰਤੀ ਏਜੰਸੀਆਂ ਦੇ ਹੈੱਡਕੁਆਰਟਰ ਨੇ, ਇਹ ਜਿੱਥੇ ਵੀ ਜਾਣਗੇ ਅਸੀਂ ਇਹਨਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਾਂਗੇ, ਇਹਨਾਂ ਨੂੰ ਇੱਥੋਂ ਕੱਢੋ। ਹੁਣ ਜੇ ਉਹਨੇ ਮੰਦਿਰ 'ਚ ਜਾਣਾ ਹੈ ਤੇ ਪ੍ਰੋਟੈਸਟ ਤਾਂ ਫਿਰ ਉਹਨਾਂ ਨੇ ਹੋਟਲ ਦੇ ਬਾਹਰ ਤਾਂ ਨਹੀਂ ਕਰਨਾ ਕਿਸੇ ਦੇ। ਜੇ ਹੋਟਲ 'ਚ ਜਾਂਦੇ ਉੱਥੇ ਵੀ ਪ੍ਰੋਟੈਸਟ ਹੁੰਦੇ ਰਹੇ ਨੇ। ਹੁਣ ਔਰ ਪ੍ਰੋਟੈਸਟ ਇਹ ਨਹੀਂ ਹੈ ਕਿ ਕੋਈ ਇਲੀਗਲ ਹੈ ਕਿ ਵੀ ਆਪਣੀ ਤੌਰ ਤੇ ਉੱਥੇ ਪਹੁੰਚ ਗਏ, ਉਹਦੀ ਪਰਮਿਸ਼ਨ ਹੈ, ਪੁਲਿਸ ਹੈ, ਸੜਕ ਵਿਚਕਾਰ ਹੈ, ਦੂਜੇ ਪਾਸੇ ਹੈ। ਹੁਣ ਜੇ ਅੰਦਰੋਂ ਪੱਥਰ ਵੱਜਦੇ ਨੇ ਔਰ ਅੰਦਰੋਂ ਇੱਕ ਜਿਹੜੀ ਔਰ ਜਿਨ੍ਹਾਂ ਦੀਆਂ ਹੁਣ ਵੀਡੀਓ ਵੀ ਬਾਹਰ ਨੇ, ਉਹ ਕਹਿੰਦੇ ਜੀ ਮਾਰੋ ਡੰਡੇ ਅਸੀਂ ਵੀ ਖਾਵਾਂਗੇ ਦੂਜੇ, ਯਾਨੀ ਪਲੈਨਡ ਤਰੀਕੇ ਦੇ ਨਾਲ ਇਹ ਸਾਰਾ ਕੰਮ ਹੁੰਦਾ ਹੈ। ਇਹ ਠੀਕ ਹੈ ਕਿ ਜਿਹੜੇ ਸਿੱਖ ਪ੍ਰੋਟੈਸਟਰ ਨੇ ਸ਼ਾਇਦ ਉਹ ਇਸ ਦੇ ਲਈ ਤਿਆਰ ਨਹੀਂ ਸੀ, ਉਹਨਾਂ ਨੇ ਮੌਕੇ ਤੇ ਆਪਣਾ ਡਿਫੈਂਸ ਦਾ ਕੀਤਾ, ਪਰ ਤੁਸੀਂ ਦੇਖਦੇ ਹੋ ਕਿ ਇਸ ਘਟਨਾ ਦੇ ਕੁਝ ਆਵਰਸ ਬਾਅਦ ਇੰਟਰਨੈਸ਼ਨਲੀ ਇਹ ਖਬਰ ਘੁਮਾ ਦਿੱਤੀ ਜਾਂਦੀ ਹੈ ਕਿ ਸਿੱਖਾਂ ਵੱਲੋਂ ਹਿੰਦੂਆਂ ਦੇ ਮੰਦਿਰ ਤੇ ਹਮਲਾ ਕੀਤਾ ਗਿਆ। ਨਾਲ ਦੀ ਨਾਲ ਉਹਦੀ ਕੰਡੈਮਨੇਸ਼ਨ ਦਾ ਕੰਮ ਸ਼ੁਰੂ ਹੋ ਜਾਂਦਾ, ਨਾਲ ਦੀ ਨਾਲ ਉਹਨਾਂ ਦੇ ਸੋ ਕਾਲਡ ਯੋਗੀ ਤੇ ਫਲਾਣੇ ਰਾਮਦੇਵ ਦਾ ਬਿਆਨ, ਉਹ ਸ਼੍ਰੀ ਰਵੀ ਸ਼ੰਕਰ, ਵੈਂਡਲਾਈਜੇਸ਼ਨ ਆਫ ਟੈਂਪਲਸ ਇਜ਼ ਕੰਡੈਮਨੇਬਲ, ਸਿੱਖ ਗੁਰੂਆਂ ਦੇ ਵਿੱਚ ਸਾਡੀ ਵੀ ਆਸਥਾ ਹੈ, ਇਹ ਕੰਮ ਠੀਕ ਨਹੀਂ ਹੈ। ਹੁਣ ਤੁਸੀਂ ਇਸ ਸਾਰੇ ਨੂੰ ਦੇਖਦੇ ਹੋ ਕਿ ਵੀ ਬਿਲਕੁਲ ਗਲਤ ਈਵੈਂਟ ਦੇ ਅੰਦਾਜ਼ ਦੇ ਵਿੱਚ ਉਹਨੂੰ ਪੇਸ਼ ਕੀਤਾ ਜਾਂਦਾ। ਫਿਰ ਗੱਲ ਇੱਥੇ ਨਹੀਂ ਰੁਕਦੀ। ਉਸੇ ਸ਼ਾਮ 400 ਤੋਂ ਜ਼ਿਆਦਾ ਜਿਹੜੇ ਇਸ ਕਿਸਮ ਦੇ ਹਿੰਦੂਤਵੀ ਗੁੰਡੇ ਨੇ ਉਹ ਗੁਰਦੁਆਰਾ ਮਾਲਟਨ ਨੂੰ ਜਾ ਕੇ ਘੇਰ ਲੈਂਦੇ ਨੇ ਔਰ ਉਹਦੇ 'ਚ ਈਵਨ ਗੁਰਦੁਆਰੇ ਦੇ ਪ੍ਰੈਜ਼ੀਡੈਂਟ ਦੇ ਇੱਕ ਇੰਟਰਵਿਊ 'ਚ ਸੀ ਕਿ ਜਿਹੜਾ ਉਹਦੇ 'ਚ ਭੀੜ 'ਚ ਉਹ ਬੰਦਾ ਵੀ ਸਪੌਟ ਕੀਤਾ ਗਿਆ ਜਿਹੜਾ 3 ਵੇਲੇ ਲੰਗਰ ਉੱਥੇ ਹੀ ਛਕਦਾ ਹੈ। ਬਹੁਤ ਸਾਰੇ ਅਕਿਰਤ ਘਣਾ ਦੇ ਤਾਂ ਲੰਬੀ ਫੌਜ ਹੈ ਇਹਨਾਂ ਦੀ।
ਹੁਣ ਜੇ ਉੱਥੇ ਜਿਹੜੇ ਥੋੜੇ ਸਿੱਖ ਸੀ, ਔਰ ਪੁਲਿਸ ਦਾ ਬਹੁਤ ਵੱਡਾ ਰੋਲ ਹੈ, ਪੀਲ ਪੁਲਿਸ ਦਾ, ਕਿ ਉਹਨਾਂ ਨੇ ਉਸ ਨੂੰ ਡੱਕਿਆ। ਅਦਰਵਾਈਜ਼ ਹੁਣ ਉਹ ਗੱਡੀਆਂ ਦੀ ਡਿੱਕੀ ਚੋਂ ਕੱਢਦੇ ਨੇ ਝੰਡੇ ਵੀ, ਮਾਸਕ ਵੀ, ਔਰ ਐਸਾ ਵੀ ਹੈ ਵੀ ਤੇਲ ਵੀ ਉਹਨਾਂ ਦੇ ਕੋਲ ਸੀ। ਹੁਣ ਉਹਨਾਂ ਨੇ ਕੀ ਕਰਨਾ ਸੀ, ਜੇ ਪੁਲਿਸ ਦੀ ਮੁਸਤੈਦੀ ਜਾਂ ਅੱਗੋਂ ਰੈਜ਼ਿਸਟੈਂਸ ਨਾ ਮਿਲਦੀ, ਫਿਰ ਗੱਲ ਇੱਥੇ ਨਹੀਂ ਰੁਕੀ। ਔਰ ਉਹਨੂੰ ਉਹਨਾਂ ਨੇ ਪ੍ਰਦਰਸ਼ਨ ਦਾ ਨਾਂ ਦਿੱਤਾ ਕਿ ਜੀ ਜੋ ਹਿੰਦੂਆਂ ਦੇ ਮੰਦਿਰ ਤੇ ਹਮਲਾ ਹੋਇਆ ਉਹਦੇ ਪ੍ਰੋਟੈਸਟ ਕੁਛ ਜਿਹੜੇ ਨੇ ਉਹਨਾਂ ਨੇ ਗੁਰਦੁਆਰੇ ਦੇ ਬਾਹਰ ਪੀਸਫੁਲ ਵਿਖਾਵਾ ਕੀ, ਹਰ ਇੱਕ ਨੂੰ ਪਤਾ ਹੈ ਕਿ ਭਾਈ ਉਹਨਾਂ ਦੀ ਕੀ ਕਰ। ਦੈਨ ਟਾਈਮ ਦੇ ਕੇ ਉਸ ਤੋਂ 2-3 ਦਿਨ ਬਾਅਦ ਵੀਕਐਂਡ ਤੱਕ ਪਹੁੰਚਦੇ ਆ, ਉਹ ਉਸੇ ਹੀ ਥਾਂ ਦੇ ਮੰਦਿਰ ਦੇ ਬਾਹਰ ਹਜ਼ਾਰਾਂ ਦਾ ਇਕੱਠ ਕਰਦੇ ਨੇ, ਜਿੱਥੇ ਰੌਨ ਬੈਨਰਜੀ ਵਰਗਾ ਸੋ ਕਾਲਡ ਜਰਨਲਿਸਟ, ਦੂਜੇ ਜਿਨ੍ਹਾਂ ਦੀਆਂ ਹੁਣ ਵੀਡੀਓਜ਼ ਨੇ ਕਿ ਸਿੱਖਾਂ ਨੂੰ ਸਬਕ ਸਿਖਾਓ, ਇਹਨਾਂ 'ਤੇ ਹਮਲਾ, ਔਰ ਉੱਥੋਂ ਜਿਹੜੀਆਂ ਸਿੱਖਾਂ ਦੀਆਂ ਕੋਈ ਗੱਡੀਆਂ ਲੰਘਦੀਆਂ ਨੇ ਉਹਨਾਂ ਦੇ ਉੱਤੇ ਵੱਟੇ ਭੜਕਾਊ ਭਾਸ਼ਣਬਾਜ਼ੀ ਹੈ ਸਾਰਾ। ਪਰ ਉਸ ਬਿਰਤਾਂਤ ਨੂੰ ਬਣਾਇਆ ਇਵੇਂ ਜਾਂਦਾ ਕਿ ਹਿੰਦੂਆਂ 'ਚ ਬਹੁਤ ਰੋਸ ਔਰ ਬਹੁਤ ਪੀਸਫੁਲ, ਔਰ ਪੁਲਿਸ ਜਿਹੜੀ ਹੈ ਉਹ ਰਲੀ ਹੋਈ ਹੈ ਖਾਲਿਸਤਾਨੀਆਂ ਦੇ ਨਾਲ। ਹੁਣ ਇਹ ਸਾਰਾ ਪਾਰਟ ਜਿਹੜਾ ਹੈ, ਹਾਲਾਂ ਗੁਰਦੁਆਰਾ ਮਾਰਟਨ 'ਚ ਹੁਣ ਵੀ ਇੱਕ ਬਹੁਤ ਵੱਡਾ ਇਕੱਠ ਹੋਇਆ, ਉਸ ਤੋਂ ਪਹਿਲਾਂ ਵੀ ਜਿਹੜਾ ਇਮੀਡੀਏਟ ਵੀ ਸਿੱਖਾਂ ਨੇ ਜੋ ਬਣਦਾ ਦਿੱਤਾ। ਪਰ ਮੈਂ ਇੱਥੇ ਇਸ ਮੁੱਦੇ ਦੇ ਉੱਤੇ ਮੀਡੀਆ ਦੀ ਇੰਪੋਰਟੈਂਸ ਦੀ ਵੀ ਗੱਲ ਕਰਨਾ ਚਾਹੁੰਦਾ ਵੀ ਜੇ ਸਾਡੇ ਕੋਲ ਆਪਣਾ, ਹੁਣ ਅਸੀਂ YouTube ਚੈਨਲ 'ਤੇ ਵੀ ਦੇਖ ਲਿਆ ਵੀ ਇਹ ਵੀ ਅਸੀਂ ਉਹਨਾਂ ਦੀ ਮਰਜ਼ੀ ਤੇ ਹੀ ਹੈ, ਜਦੋਂ ਮਰਜ਼ੀ ਬਲੌਕ ਕਰ ਦੇਣ, ਜਦੋਂ ਮਰਜ਼ੀ ਕਰ ਦੇਣ। ਸੋ ਕਿਸੇ ਵੀ, ਔਰ ਈਵਨ ਮੈਂ IT ਸੈਕਟਰ ਵਾਲਿਆਂ ਨੂੰ ਕੈਲੀਫੋਰਨੀਆ ਵੀ ਕਿਹਾ, ਮੈਂ ਕਿਹਾ ਇੱਥੇ ਉਹਨਾਂ ਨੇ ਬਣਾ ਕੇ ਕੰਪਨੀਆਂ $200 ਮਿਲੀਅਨ ਦੇ ਵੇਚੀਆਂ ਹੋਈਆਂ ਨੇ, ਵੀ ਤੁਸੀਂ ਆਪਣਾ ਕੋਈ ਸੋਸ਼ਲ ਨੈਟਵਰਕ ਹੀ ਕ੍ਰੀਏਟ ਕਰ ਲਓ ਤਾਂ ਕਿ ਤੁਸੀਂ ਇਹਨਾਂ ਦਾ YouTube, Facebook, Instagram ਜਾਂ X ਦੇ ਉੱਤੇ ਇਹਨਾਂ ਦੀ ਮਰਜ਼ੀ ਤੇ ਹੋ, ਜਿਹੜੇ ਬਿਲਕੁਲ ਜਿਹੜੇ ਹਿੰਦੂ ਤਵੀਆਂ ਦੇ ਨਾਲ ਰਲੇ ਹੋਏ ਨੇ ਕਿ ਬਈ ਸਾਡੇ ਕੋਲ ਤਾਂ ਕੋਈ, ਅਸੀਂ ਤਾਂ ਇਹਨਾਂ ਦੇ ਰਹਿਮੋ ਕਰਮ, ਇਹਨਾਂ ਦੇ ਟਰੋਲ ਆਰਮੀ ਬੈਠੀ ਹੋਈ ਹੈ, ਕਿਵੇਂ ਸ਼ਿਕਾਇਤਾਂ ਫਾਈਲ ਕਰ। ਔਰ ਇਸ ਪੀਰੀਅਡ 'ਚ ਕਿੰਨੀ ਨਫ਼ਰਤ ਭਾਰਤ ਦੇ ਚੈਨਲਾਂ 'ਤੇ ਫੈਲਾਈ ਗਈ ਸਿੱਖਾਂ ਦੇ ਖਿਲਾਫ। ਸਾਨੂੰ ਵੀ ਕਾਲਾਂ ਉੱਥੋਂ ਆਈਆਂ ਕਿ ਭਾਈ ਗੁਰਦੁਆਰਿਆਂ 'ਤੇ ਵੀ ਹਮਲੇ ਹੋ ਸਕਦੇ ਨੇ। ਔਰ ਇਸ ਸਾਰੇ ਦੇ ਲਈ ਉਹਨਾਂ ਨੇ ਹਰਿਆਣਵੀ ਨੌਜਵਾਨਾਂ ਨੂੰ, ਹਰਿਆਣਵੀਆਂ 'ਚ ਵੀ ਸਾਡੇ ਇੱਕ ਵੀਰ ਅਮਰਜੀਤ ਸਿੰਘ ਕੈਲੀਫੋਰਨੀਆ 'ਚ ਨੇ ਜਿਹੜੇ ਉਸ ਖਿੱਤੇ ਤੋਂ ਵਾਕਿਫ ਨੇ, ਤੇ ਉਹ ਵੀ ਕਹਿਣ ਲੱਗੇ ਜੀ ਇਹਨਾਂ ਦੇ ਵਿੱਚ ਜਾਟ ਜ਼ਿਆਦਾ ਨਹੀਂ ਨੇ, ਇੱਕ ਕੋਈ ਰੋਡ ਕਮਿਊਨਿਟੀ ਹੈ ਹਰਿਆਣਾ ਦੀ, ਰੋਡ, ਹਾਂਜੀ, ਔਰ ਬਿਸ਼ਨੋਈ ਜਿਹੜਾ ਕਲੈਨ ਹੈ ਉਹਨਾਂ ਦੇ। ਔਰ ਇਹਦੇ ਤਾਂ ਹੁਣ ਕੋਈ ਦੋ ਰਾਵਾਂ ਨਹੀਂ ਨੇ ਕਿ ਤੜਾ ਅਮਿਤ ਸ਼ਾਹ ਨੇ ਇੱਥੇ ਭਜਵਾਏ, ਇੱਥੇ ਲਿਆਂਦੇ, ਉਸ ਕਿਸਮ ਦਾ। ਸੋ ਇਹਨੂੰ ਉਹਨਾਂ ਨੇ ਇਸ ਅੰਦਾਜ਼ ਦੇ ਵਿੱਚ ਵੀ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕੀਤੀ। ਔਰ ਮੈਂ ਸਮਝਦਾ ਵੀ ਵੀਰ ਮਨੋਜ ਸਿੰਘ ਦੂਹਨ ਔਰ ਉਹਨਾਂ ਦੇ ਸਾਥੀਆਂ ਦਾ ਸ਼ੁਕਰੀਆ ਕਿ ਉਹਨਾਂ ਨੇ ਇਮੀਡੀਏਟਲੀ ਉਸੇ ਦਿਨ ਜਿੱਦਣ ਹੋਇਆ ਔਰ ਇਹ ਸਾਹਮਣੇ ਆਇਆ ਕਿ ਖਾਸ ਤੌਰ 'ਤੇ ਜਿਹੜਾ ਇਕੱਠ ਨਫ਼ਰਤ ਵਾਲਾ ਔਰ ਸਿੱਖਾਂ ਦੇ ਹਮਲੇ ਕਰੋ, ਇਹਨਾਂ ਨੂੰ ਸਜ਼ਾ ਦਿਓ, ਤੇ ਉਹ ਕੁਛ ਹਰਿਆਣਵੀ ਜ਼ਬਾਨ ਬੋਲਣ ਵਾਲੇ ਸੀ, ਉਹਨਾਂ ਨੇ ਇਮੀਡੀਏਟਲੀ ਦੇਖ ਲਿਆ ਕਿ ਭਾਈ ਇਹ ਤਾਂ ਗੁਜਰਾਤੀ, ਇਹ ਮੋਦੀ ਔਰ ਅਮਿਤ ਸ਼ਾਹ ਵਰਤ ਰਹੇ ਨੇ, ਔਰ ਇਹ ਨਫ਼ਰਤ ਫੈਲਾਉਣ ਲਈ ਉਹਨਾਂ ਨੇ ਆਪਣੇ ਜਾਟ ਭਾਈਓ ਸੇ ਅਪੀਲ ਦੇ ਨਾਂ ਥੱਲੇ ਹਰਿਆਣਵੀ ਜ਼ਬਾਨ ਦੇ ਵਿੱਚ ਕਿਹਾ ਕਿ ਇੱਥੋਂ ਤੁਸੀਂ ਆਪਣੀਆਂ ਜ਼ਮੀਨਾਂ ਵੇਚ ਕੇ ਗਏ ਹੋ, ਕੋਈ ਗੁਜਰਾਤੀ ਜਾਂ ਇਹਨਾਂ ਦੇ ਤੁਸੀਂ ਇਹਨਾਂ ਸਾਜ਼ਿਸ਼ਾਂ ਦਾ ਸ਼ਿਕਾਰ ਨਾ ਹੋਵੋ। ਸਿੱਖ ਸਾਡੇ ਭਰਾ ਨੇ, ਇਹੀ ਗੁਰਦੁਆਰੇ ਨੇ ਜਿਹੜੇ ਤੁਹਾਡੇ ਲਈ ਪਨਾਹਗਾਹ ਨੇ, ਜਿੱਥੋਂ ਤੁਸੀਂ ਲੰਗਰ ਛਕਦੇ ਹੋ, ਜਿਹਨਾਂ ਨਾਲ ਸਾਡੀਆਂ ਸਾਂਝਾਂ ਨੇ। ਔਰ ਇਸ ਦਾ ਵੀ ਅਸਰ ਹੋਇਆ। ਔਰ ਫਿਰ ਕੁਛ ਦਿਨ ਬਾਅਦ ਹੀ ਉਹਨਾਂ ਨੇ ਆਪਣੀਆਂ ਜਾਟਾਂ ਦੀ ਖਾਪ ਪੰਚਾਇਤਾਂ ਔਰ ਸਿੱਖ ਨੁਮਾਇੰਦਿਆਂ ਦੇ ਵਿਚਕਾਰ ਵੀ ਮੀਟਿੰਗ ਖਾਪ ਪੰਚਾਇਤ ਵਰਗੀ ਕੀਤੀ, ਜਿਹਦੀਆਂ ਪਿਕਚਰਸ ਵੀ ਸਾਹਮਣੇ ਆਈਆਂ। ਔਰ ਉਸ ਸਾਰੇ ਵੱਲੋਂ ਵੀ ਅਪੀਲ ਕੀਤੀ ਗਈ ਕਿ ਭਾਈ ਇਸ ਖਤਰਨਾਕ ਸਾਜ਼ਿਸ਼ ਤੋਂ ਬਚੋ ਜਿਹੜੇ ਗੁਜਰਾਤੀ ਲਾਣਾ ਕਰ ਰਹੇ। ਅਸੀਂ ਹੋਪ ਹੀ ਕਰ ਸਕਦੇ ਹਾਂ। ਹਾਲਾਂ ਇਸ ਪੀਰੀਅਡ ਦੇ ਵਿੱਚ ਫਿਰ ਜਦੋਂ ਨਫ਼ਰਤ ਦੇ ਲਫ਼ਜ਼ ਆਉਂਦੇ ਨੇ ਹਰ ਪਾਸੇ ਹੀ ਥੋੜ੍ਹਾ ਬਹੁਤ ਹੁੰਦਾ ਹੈ। ਅਸੀਂ ਵੀ ਆਪਣੇ ਵੀਰਾਂ ਭੈਣਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਭਾਈ ਇੱਕ ਪਾਸੇ ਤਾਂ ਅਸੀਂ ਸਮਝੀਏ ਕਿ ਬਿਰਤਾਂਤ ਜਾਂ ਨੈਰੇਟਿਵ ਦੀ ਲੜਾਈ ਕੀ ਹੁੰਦੀ ਹੈ, ਆਪਣੇ ਮੀਡੀਆ ਦੀ ਅਹਿਮੀਅਤ ਨੂੰ ਸਮਝੀਏ। ਦੂਸਰਾ, ਹਰ ਗੱਲ ਦੇ ਉੱਤੇ ਰਿਐਕਟ ਕਰਨਾ ਜ਼ਰੂਰੀ ਨਹੀਂ ਹੁੰਦਾ। ਔਰ ਜਦੋਂ ਆਲਰੇਡੀ ਮਾਹੌਲ ਤੁਹਾਡੇ ਹੱਕ ਦੇ ਵਿੱਚ ਹੈ, 5 ਆਈਜ਼ ਕੰਟਰੀ 'ਚ ਸਿੰਪੈਥੀ ਹੈ, ਔਰ ਇਹ ਜਿਹੜੀ ਪਹਿਲੇ ਹੀ ਉਹਨਾਂ ਨੇ ਨੈਰੇਟਿਵ ਐਸਾ ਸਿਰਜਿਆ ਮੰਦਰ ਤੇ ਹਮਲੇ ਵਾਲਾ ਜਿਹੜਾ ਬਿਲਕੁਲ ਝੂਠ ਸੀ ਕਿ ਈਵਨ ਜਸਟਿਨ, ਕਿਉਂਕਿ ਕੰਜ਼ਰਵੇਟਿਵ ਪਾਰਟੀ ਜਾਂ ਦੂਜਿਆਂ ਜਿਹਨਾਂ ਦੇ ਬੈਠੇ ਨੇ ਬੰਦੇ, ਈਵਨ ਜਿਹੜਾ ਇਸ ਦੇ ਉੱਤੇ ਜਸਟਿਨ ਟਰੂਡੋ ਨੂੰ ਬਿਆਨ ਦੇਣਾ ਪਿਆ, ਬਾਕੀਆਂ ਨੂੰ, ਔਰ ਉੱਥੇ ਬੈਠੇ ਗਿਆਨੀ ਹਰਪ੍ਰੀਤ ਸਿੰਘ ਨੂੰ ਛੱਡ ਕੇ ਸਭ ਲੱਗੇ ਹੋਏ ਨੇ ਜੀ ਇਹ ਬਿਲਕੁਲ ਠੀਕ ਨਹੀਂ, ਸਿੱਖ ਤਾਂ ਕਦੇ
ਕਿਸੇ ਤੇ ਹਮਲਾ ਕਰਦਾ ਹੀ ਉਹ ਭਾਈ ਕੀਤਾ ਕਿਨੇ ਹੈ। ਪਰ ਉਹ ਸਾਰੇ ਹੀ ਜਿਹੜੇ ਨੇ ਉਸ ਬਰਾਤ ਦੇ ਵਿੱਚ ਸ਼ਾਮਲ ਹੋ ਗਏ ਜਿਹੜੇ ਕੰਡੈਮਨੇਸ਼ਨ ਕਰ ਰਹੇ ਸੀ। ਸੋ ਅਸੀਂ ਇਹ ਅਪੀਲ ਵੀ ਕਰਨੀ ਚਾਹਾਂਗੇ ਕਿ ਭਾਈ ਬਹੁਤ ਵਾਰੀ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਅਸੀਂ ਹਰ ਸਿਚੁਏਸ਼ਨ ਦੇ ਉੱਤੇ ਕੁਝ ਕਹਿਣਾ ਹੈ। ਬਿਲਕੁਲ ਜੇ ਅਵੋਇਡੇਬਲ ਹੈ, ਜੇ ਸਾਨੂੰ ਲੱਗਦਾ ਹੈ ਕਿ ਭਾਈ ਇੰਡੀਅਨ ਸਿਸਟਮ ਦੇ ਕੋਲ ਸਾਧਨ ਨੇ ਉਹ ਕਿਸੇ ਘਟਨਾ ਨੂੰ ਕਿਸੇ ਪਾਸੇ ਹੁਣ ਤਾਂ ਇਹ ਵੀ ਸਬੂਤ ਨੇ ਕਿ ਉਹਨਾਂ ਦੇ ਏਜੰਟ ਬੈਠੇ ਹੋਏ ਨੇ, ਉਹਨਾਂ ਕੋਲ ਹਥਿਆਰ ਹੈ, ਅਸਲਾ ਹੈ, ਗੈਂਗਸਟਰਸ ਨੇ। ਇੰਡੀਅਨ ਹਾਈ ਕਮਿਸ਼ਨਸ ਕੌਂਸੂਲੇਟ ਨੇ ਸਿੱਖਾਂ ਦੀ ਇੰਟੈਲੀਜੈਂਸ ਕਲੈਕਟ ਕਰਕੇ ਉਹਨਾਂ ਨੂੰ ਦਿੱਤੀ ਹੋਈ ਹੈ। ਸੋ ਉਹਨਾਂ ਦੇ ਕੋਲ ਮਿਸਚਿਫ ਫੈਲਾਉਣ ਦਾ ਜਾਂ ਮਿਸਚਿਫ ਕਰਨ ਦਾ ਮਚ ਮੋਰ ਪੋਟੈਂਸ਼ੀਅਲ ਹੈ। ਤੇ ਫਿਰ ਅਸੀਂ ਕੁਝ ਸਿਚੁਏਸ਼ਨਸ ਨੂੰ ਅਵੋਇਡ ਵੀ ਕਰ ਸਕਦੇ ਹਾਂ। ਜਦੋਂ ਸਾਡੇ ਹੱਕ ਦੇ ਵਿੱਚ ਇਸ ਵੇਲੇ ਮਾਹੌਲ ਬਣਿਆ ਹੋਇਆ ਹੈ, ਉਹਨਾਂ ਦਾ ਯਤਨ ਹੈ ਵੀ ਇਹਨੂੰ ਹਿੰਦੂ ਸਿੱਖ ਲੜਾਈ 'ਚ ਕਨਵਰਟ ਕਰ ਦਿਓ। ਬਿਲਕੁਲ ਇਹਨਾਂ ਦਾ ਯਤਨ ਹੈ ਇਹਨੂੰ ਹਰਿਆਣਵੀ ਵਰਸਸ ਪੰਜਾਬੀ ਬਣਾ ਦਿਓ ਔਰ ਉਹਨਾਂ ਨੂੰ ਜਿਹੜਾ ਇਹਨਾਂ ਦੇ ਗਲ ਪਾ ਦਿਓ ਔਰ ਗੁਜਰਾਤੀ ਬੈਠੇ ਮੌਜਾਂ ਕਰਨ। ਲੇਕਿਨ ਅਸੀਂ ਆਪਣੀ ਸਿਆਣਪ ਤੋਂ ਵੀ ਕੰਮ ਲਈਏ ਕਿ ਜਿੱਥੇ ਕਨਫਰੰਟੇਸ਼ਨ ਅਵੋਇਡ ਹੋ ਸਕਦੀ, ਜ਼ਰੂਰੀ ਨਹੀਂ ਭੜਕਾਊ ਬਿਆਨਬਾਜ਼ੀ ਅਸੀਂ ਕਰਨੀ ਹੈ, ਜ਼ਰੂਰੀ ਨਹੀਂ ਹਰ ਥਾਂ ਦੇ ਉੱਤੇ ਅਸੀਂ ਜਾ ਕੇ ਜਿਹੜਾ ਉਹ ਟਕਰਾਅ ਕਰ ਰਹੇ। ਕੁਝ ਥਾਵਾਂ ਨੂੰ ਜਸਟ ਕਿਉਂਕਿ ਇਹ ਬਹੁਤ ਚੰਗੀ ਗੱਲ ਹੈ ਵੀ ਇਸ ਮੁੱਦੇ ਦੇ ਉੱਤੇ ਪੀਲ ਪੁਲਿਸ ਨੇ, RCMP ਨੇ ਔਰ ਟਰੂ ਨੈਰੇਟਿਵ ਬਾਹਰ ਆਇਆ, ਪਰ ਜਦੋਂ ਤੱਕ ਬਾਹਰ ਆਇਆ ਉਦੋਂ ਤੱਕ ਡੈਮੇਜ ਹੋ ਚੁੱਕਾ ਹੋਇਆ ਸੀ। ਔਰ ਇਸ ਗੱਲ ਦਾ ਧਿਆਨ ਰਹੇ ਵੀ ਦੁਸ਼ਮਣ ਨੂੰ ਅਸੀਂ ਇਨੀਸ਼ੀਏਟ ਕਰਨ ਦਾ ਹੱਕ ਨਾ ਦਈਏ ਕਿ ਭਾਈ ਅਸੀਂ ਰਿਐਕਟ ਹੀ ਕਰ ਰਹੇ ਹੋਈਏ। ਅਸੀਂ ਆਪਣੇ ਤੌਰ ਦੇ ਉੱਤੇ ਜਿਹੜਾ ਆਪਣੇ ਔਰ ਇਸ ਦੇ ਉੱਤੇ ਜਿਵੇਂ ਸਮੁੱਚੀਆਂ ਸਿੱਖ ਜਥੇਬੰਦੀਆਂ ਵੀ ਕੈਨੇਡਾ ਦੀਆਂ ਉਹ ਇਕੱਠੀਆਂ ਹੋ ਕੇ ਉਹਨਾਂ ਦੀ ਇਮੀਡੀਏਟ ਪ੍ਰੈਸ ਸਟੇਟਮੈਂਟ ਆਈ। ਮਾਲਟਨ ਗੁਰਦੁਆਰਾ ਸਾਹਿਬ ਦੇ ਵਿੱਚ ਉੱਪਰੋਂ ਥੱਲੇ ਇਕੱਠ ਹੋਏ। ਪਹਿਲੇ ਇਕੱਠ ਦੇ ਵਿੱਚ ਵੀ 500-600 ਸਿੰਘ ਸਿੰਘਣੀਆਂ ਆਪਣੇ ਤੌਰ ਤੇ ਹੀ ਪਹੁੰਚ ਗਏ ਸੀ। ਹੁਣ ਜਿਹੜਾ ਇਕੱਠ ਹੋਇਆ ਜਿਹਨੂੰ TV84 ਨੇ ਲਾਈਵ ਕਵਰ ਕੀਤਾ ਉਹ ਹਜ਼ਾਰਾਂ ਦੀ ਗਿਣਤੀ 'ਚ ਸੀ। ਪਰ ਇਸ ਗੱਲ ਦਾ ਜ਼ਰੂਰ ਧਿਆਨ ਰੱਖੀਏ ਕਿ ਹਰ ਸਿਚੁਏਸ਼ਨ ਤੇ ਰਿਐਕਟ ਕਰਨਾ ਜ਼ਰੂਰੀ ਨਹੀਂ ਹੈ। ਜੀ ਰਾਜਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।